ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਡੀਐਸਏ ਦੇ ਨਾਲ ਤੇ ਪ੍ਰੋਗਰਾਮ ਸਪੈਸ਼ਲ ਰਿਪੋਰਟ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਲੋਕ ਸਭਾ ਚੋਣ ਨਤੀਜਿਆਂ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਆਪਣੀ ਹਾਰ ਜਿੱਤ ਦੇ ਕਾਰਨਾਂ ਦੀ ਸਮੀਖਿਆ ਕਰ ਰਹੀਆਂ ਨੇ। ਭਾਜਪਾ ਇਹ ਸੋਚ ਰਹੀ ਹੈ ਕਿ ਅਸੀਂ ਹਾਰੇ ਕਿਉਂ। ਕਾਂਗਰਸ ਇਹ ਸੋਚ ਰਹੀ ਹੈ ਕਿ ਜੇਕਰ ਅਸੀਂ ਹੋਰ ਜ਼ੋਰ ਮਾਰਿਆ ਹੁੰਦਾ ਤਾਂ ਸ਼ਾਇਦ ਅਸੀਂ ਜਿੱਤ ਦੇ ਹੋਰ ਨੇੜੇ ਪਹੁੰਚ ਜਾਂਦੇ। ਜੇਕਰ ਚੋਣਾਂ ਇੱਕ ਦੋ ਫੇਜ਼ਸ ਦੇ ਵਿੱਚ ਹੋਰ ਹੁੰਦੀਆਂ ਜਾਂ ਇਦੋਂ ਲੇਟ ਹੁੰਦੀਆਂ ਤਾਂ ਹੋ ਸਕਦਾ ਸੀ ਹੋਰ ਕੰਪੇਨ ਕਰ ਲੈਂਦੇ, ਸਾਨੂੰ ਮੌਕਾ ਮਿਲ ਜਾਂਦਾ। ਇਸੇ ਤਰ੍ਹਾਂ ਪੰਜਾਬ ਦੇ ਵਿੱਚ ਅਕਾਲੀ ਦਲ ਸੋਚ ਰਿਹਾ। ਅਕਾਲੀ ਦਲ ਦੀ ਕੋਰ ਕਮੇਟੀ ਦੀ ਮੀਟਿੰਗ ਤੋਂ ਲੈ ਕੇ ਤਰ੍ਹਾਂ ਦੀਆਂ ਗੱਲਾਂ ਬਾਤਾਂ ਆਪਾਂ ਉਹਨਾਂ ਦੇ ਲੀਡਰਾਂ ਦੇ ਬਿਆਨਾਂ ਦੇ ਰਾਹੀਂ ਸੁਣ ਰਹੇ ਹਾਂ। ਇਸੇ ਤਰ੍ਹਾਂ ਸੱਤਾਧਾਰੀ ਧਿਰ ਆਮ ਆਦਮੀ ਪਾਰਟੀ, ਜਿਹਨੂੰ ਤਕੜਾ ਝਟਕਾ ਲੱਗਿਆ ਭਾਜਪਾ ਤੋਂ ਬਾਅਦ, ਅਕਾਲੀ ਦਲ ਤੋਂ ਬਾਅਦ, ਜੇ ਕਿਸੇ ਨੂੰ ਇਹਨਾਂ ਚੋਣਾਂ ਦੇ ਵਿੱਚ ਤਕੜਾ ਝਟਕਾ ਲੱਗਿਆ ਤੇ ਉਹ ਹੈ ਆਮ ਆਦਮੀ ਪਾਰਟੀ। 92 ਵਿਧਾਇਕ ਔਰ 43% 44% ਵੋਟ ਪਰਸੈਂਟ ਤੋਂ ਪਾਰਟੀ ਸਿੱਧੀ ਆ ਡਿੱਗੀ 26% ਵੋਟ ਬੈਂਕ ਤੇ ਸਿਰਫ 3 ਸੀਟਾਂ ਜਿੱਤ ਸਕੀ ਔਰ 26.30 ਲੈ ਕੇ ਵੋਟ ਬੈਂਕ ਲੈ ਕੇ ਕਾਂਗਰਸ 7 ਸੀਟਾਂ ਜਿੱਤ ਗਈ। ਸੋ ਲਿਹਾਜ਼ਾ ਔਰ ਇਸ ਤੋਂ ਵੀ ਸ਼ਰਮਨਾਕ ਗੱਲ ਜਿਹੜੀ ਹੈ, ਇਸ ਤੋਂ ਵੀ ਜਿਹੜੀ ਇਹਨਾਂ ਲਈ ਦਰਦਨਾਕ ਗੱਲ ਆ ਉਹ ਹੈ ਕਿ ਕਈ ਮੰਤਰੀ ਹਾਰ ਗਏ ਨੇ। ਜਦੋਂ ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਵੋਟਾਂ ਘਟੀਆਂ ਔਰ ਕਈਆਂ ਤੋਂ ਤਾਂ ਬਹੁਤ ਜ਼ਿਆਦਾ ਵੋਟਾਂ ਘਟੀਆਂ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਅੰਦਰ ਚਰਚਾ ਚੱਲੀ ਕਿ ਸ਼ਾਇਦ ਹੁਣ ਮੰਤਰੀਆਂ ਦੀ ਛੁੱਟੀ ਹੋਊਗੀ। ਇਹਨਾਂ ਚਰਚਾਵਾਂ ਦੇ ਦਰਮਿਆਨ, ਇਹਨਾਂ ਸਿਆਸੀ ਅਟਕਲਾਂ ਦੇ ਦਰਮਿਆਨ ਮੁੱਖ ਮੰਤਰੀ ਭਗਵੰਤ ਮਾਨ ਦਿੱਲੀ ਪਹੁੰਚ ਜਾਂਦੇ ਨੇ। ਦਿੱਲੀ ਦੇ ਵਿੱਚ ਉਹ ਖਬਰਾਂ ਦੇ ਮੁਤਾਬਕ ਦਿੱਲੀ ਦੇ ਵਿੱਚ ਉਹਨਾਂ ਨੇ ਅਰਵਿੰਦ ਕੇਜਰੀਵਾਲ ਤੇ ਇਹਦੇ ਨਾਲ ਜਿਹੜੇ ਹੋਰ ਸੁਨੀਤਾ ਕੇਜਰੀਵਾਲ ਤੇ ਹੋਰ ਲੋਕਾਂ ਦੇ ਨਾਲ ਜਿਹੜੀ ਗੱਲਬਾਤ ਆ ਉਹ ਕੀਤੀ ਹੈ। ਤੇ ਹੋਰ ਤਾਂ ਹੋਰ ਇਹਦੇ ਵਿੱਚ ਇਹ ਵੀ ਸਾਹਮਣੇ ਆ ਰਿਹਾ ਕਿ ਕੁਝ ਕੁ ਮੰਤਰੀ ਜਿਹੜੇ ਕਿ ਸਰਕਾਰ ਦੇ ਪਿਨ ਪੁਆਇੰਟ ਤੇ ਨੇ, ਉਹਨਾਂ ਦੀ ਹੁਣ ਛੁੱਟੀ ਇਹਨਾਂ ਚੋਣਾਂ ਦੇ ਵਿੱਚ ਹੋ ਸਕਦੀ ਹੈ। ਮੰਤਰੀਆਂ ਦੀ ਛੁੱਟੀ ਕਰਕੇ ਕੀ ਕਰੋਗੇ ਤੁਸੀਂ, ਜਦੋਂ ਮੰਤਰੀਆਂ ਨੂੰ ਕੰਮ ਹੀ ਨਹੀਂ ਕਰਨ ਦਿੱਤਾ ਜਾਂਦਾ, ਜਦੋਂ ਉਹਨਾਂ ਦੇ ਦਫ਼ਤਰਾਂ ਦੇ ਵਿੱਚ ਦਿੱਲੀ ਦੀਆਂ ਟੀਮਾਂ ਬੈਠੀਆਂ ਹੁੰਦੀਆਂ ਨੇ, ਜਦੋਂ ਇਹ ਕਿਹਾ ਜਾਂਦਾ ਕਿ ਮੰਤਰੀਆਂ ਦੀ ਚੱਲਦੀ ਨਹੀਂ, ਅਫਸਰ ਉਹਨਾਂ ਦੇ ਕਈ ਕੰਮ ਨਹੀਂ ਕਰਦੇ, ਤੇ ਜਿਹੜੇ ਲੀਡਰ ਦੇ ਕਈ ਕੰਮ ਅਫਸਰ ਨਹੀਂ ਕਰਦੇ ਜਾਂ ਜਿਹੜੇ ਲੀਡਰ ਨੂੰ ਕੰਮ ਕਰਨ ਦੀ ਇਜਾਜ਼ਤ ਹੈ ਨਹੀਂ, ਤੁਸੀਂ ਕੀ ਸੋਚਦੇ ਹੋ ਕਿ ਲੋਕ ਉਹਦੇ ਮਗਰ ਲੱਗਣਗੇ? ਇਹ ਬਿਲਕੁਲ ਨਹੀਂ ਹੈ। ਸੋ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਇਹ ਵੀ ਸਮੀਖਿਆ ਕਰ ਰਹੀ ਹੈ ਕਿ ਅਸੀਂ ਹਾਰੇ ਕਿਉਂ। ਇਸ ਤਾਂ ਲੋਕਾਂ ਨੂੰ 43,000 ਨੌਕਰੀਆਂ ਦੇ ਵੱਡੇ ਬੋਰਡ ਲਾਤੇ, ਅਸੀਂ ਲੋਕਾਂ ਨੂੰ ਆਟਾ ਦਾਲ ਸਕੀਮ ਦੇ ਵਿੱਚ ਉਹਨਾਂ ਨੂੰ ਘਰੇ ਆਟਾ ਪਹੁੰਚਾਤਾ, ਫ੍ਰੀ ਬੱਸ ਸਫ਼ਰ ਜਾਰੀ ਹੈ, ਬਿਜਲੀ 600 ਯੂਨਿਟ ਅਸੀਂ ਦੇ ਰਹੇ ਹਾਂ। ਕੀ 4-5 ਮੁੱਦੇ ਹੀ ਨੇ ਪੰਜਾਬ ਦੇ ਲੋਕਾਂ ਦੇ? ਉਹਨਾਂ ਨੂੰ ਬਿਜਲੀ ਚਾਹੀਦੀ ਸੀ, ਉਹ ਤੁਸੀਂ ਦੇਤੀ ਆ। ਉਹਨਾਂ ਨੂੰ 43,000 ਨੌਕਰੀ ਚਾਹੀਦੀ ਸੀ। ਜਦੋਂ ਆਪਣੀ ਜ਼ੁਬਾਨ ਦੇ ਨਾਲ ਤੁਸੀਂ ਕਹਿੰਦੇ ਰਹੇ ਕਿ ਪੰਜਾਬ ਦੇ ਵਿੱਚ 21 ਲੱਖ 22 ਲੱਖ ਬੇਰੁਜ਼ਗਾਰ ਲੋਕਾਂ ਦੀ ਫੌਜ ਆ, ਤੇ ਤੁਸੀਂ ਅੱਜ 43,000 ਨੌਕਰੀਆਂ ਦੇ ਕੇ ਮਾਰ ਰਹੇ ਹੋ। ਆਪਣੇ ਜ਼ੁਬਾਨੀ ਤੁਸੀਂ ਕਹਿੰਦੇ ਰਹੇ ਕਿ ਜੀ ਲੋਕ ਪੰਜਾਬ ਦੇ ਵਿੱਚ, ਪੰਜਾਬ ਸਿਰ ਕਰਜ਼ਾ ਚੜਾਤਾ ਇਹਨਾਂ ਰਵਾਇਤੀ ਧਿਰਾਂ ਨੇ 3 ਲੱਖ ਕਰੋੜ ਦਾ, 3.25 ਲੱਖ ਕਰੋੜ ਦਾ। ਤੁਹਾਡੇ ਰਾਜ ਦੇ ਵਿੱਚ ਹੀ 70,000 ਕਰੋੜ ਦਾ ਚੜ ਗਿਆ ਔਰ ਤੁਸੀਂ ਲੋਕਾਂ ਨੂੰ ਬੁੱਧੂ ਸਮਝਦੇ ਆ। ਤਾਂ ਤੁਹਾਨੂੰ ਇਹ ਹੈ ਕਿ ਜੇਕਰ ਅਸੀਂ ਕਾਰਵਾਈ ਨਾ ਕਰਾਂਗੇ ਫੌਜਾ ਸਿੰਘ ਸਰਾਰੀ ਤੇ, ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ। ਜੇਕਰ ਅਸੀਂ ਕਾਰਵਾਈ ਨਾ ਕਰਾਂਗੇ ਲਾਲ ਚੰਦ ਕਟਾਰੂ ਚੱਕ ਤੇ, ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ। ਜੇਕਰ ਅਸੀਂ ਕਾਰਵਾਈ ਨਾ ਕਰਾਂਗੇ ਸਿੰਗਲੇ ਹੋਣਾ ਤੇ, ਜਿਨ੍ਹਾਂ ਨੂੰ ਤੁਸੀਂ ਆਪ ਹੀ ਕਹਿੰਦੇ ਰਹੇ ਕਿ ਇਹਨਾਂ ਨੇ ਕਮਿਸ਼ਨ ਮੰਗਿਆ, ਲੋਕਾਂ ਨੂੰ ਪਤਾ ਹੀ ਨਹੀਂ ਲੱਗਣਾ। ਤੁਹਾਡੀਆਂ ਟੀਮਾਂ ਇਹ ਸੋਚਦੀਆਂ ਨੇ ਕਿ ਪੰਜਾਬ ਦੇ ਲੋਕ ਫੇਸਬੁੱਕ ਤੇ ਬਹਿ ਕੇ ਬਸ ਨੈਰੇਟਿਵ ਜਿਹਾ ਬਣਾ ਲੈਂਦੇ ਤੇ ਉਸ ਤੋਂ ਬਾਅਦ ਜ਼ਮੀਨ ਤੇ ਕੁਛ ਨਹੀਂ। ਜਿਹੜੇ ਲੋਕਾਂ ਨੂੰ ਤੁਸੀਂ ਟੈਂਕੀਆਂ ਤੋਂ ਉਤਾਰਦੇ ਰਹੇ ਤੇ ਉਹਨਾਂ ਲੋਕਾਂ ਨੂੰ ਘਰਾਂ ਦੇ ਵਿੱਚ ਨਜ਼ਰਬੰਦ ਕਰਨ ਲੱਗ ਪਏ, ਕਿ ਲੋਕਾਂ ਨੂੰ ਹਲੇ ਵੀ ਨਹੀਂ ਪਤਾ ਲੱਗਣਾ ਤੁਹਾਡਾ? ਤੁਸੀਂ ਖੁਦ ਕਹਿੰਦੇ ਸੀਗੇ ਕਿ ਜੀ ਇਹ ਲੀਡਰ ਨੇ ਆਏ ਨੇ, ਅੱਜ ਤੁਹਾਡੇ ਨਾਲ ਕਿੱਡੇ ਕਾਫਲੇ ਚੱਲ ਰਹੇ ਨੇ। ਤੁਹਾਨੂੰ ਲੋਕ ਉਡੀਕਦੇ ਹੁੰਦੇ ਸੀ ਘੰਟਾ 2 ਘੰਟੇ 5 ਘੰਟੇ ਵੀ। ਅੱਜ ਲੋਕ ਤੁਹਾਡੇ, ਜਦੋਂ ਤੁਸੀਂ ਲੰਘਦੇ ਹੋ ਤੇ ਬਾਜ਼ਾਰ ਬੰਦ ਹੁੰਦੇ ਆ, ਲੋਕ ਕਹਿੰਦੇ ਕਿ ਇਹ ਕਿੱਧਰੋਂ ਆ ਗਏ। ਸੋ ਕੀ ਇਹ ਇਨਕਲਾਬ ਹੈ? ਚਲੋ ਖੈਰ, ਜਿਹੜੇ ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਵੋਟਾਂ ਘਟੀਆਂ ਨੇ ਉਹਨਾਂ ਦੇ ਉੱਤੇ ਚਰਚਾ ਕਰਦੇ ਹਾਂ, ਤੇ ਇਹਦੇ ਨਾਲ ਜਿਹੜੇ ਕਾਰਕ ਨੇ ਉਹਨਾਂ ਦੇ ਉੱਤੇ ਚਰਚਾ ਕਰਾਂਗੇ। ਔਰ ਤੁਸੀਂ ਦੇਖੋ ਕਿ ਮੀਤ ਹੈਰ ਨੂੰ ਛੱਡ ਕੇ 5 ਮੰਤਰੀ ਉਤਾਰੇ ਸੀ ਚੋਣ ਮੈਦਾਨ ਦੇ ਵਿੱਚ। ਮੀਤ ਹੈਰ ਜਿੱਤੇ ਔਰ ਚੰਗੇ ਮਾਰਜਨ ਦੇ ਨਾਲ ਜਿੱਤੇ। 4 ਮੰਤਰੀਆਂ ਨੂੰ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਲਮ ਇਹ ਹੈ ਕਿ 4 ਮੰਤਰੀਆਂ ਦੇ ਵਿੱਚ ਜਿਨ੍ਹਾਂ ਦਾ ਨਾਮ ਲਿਆ ਜਾ ਸਕਦਾ, ਲਾਲਜੀਤ ਸਿੰਘ ਭੁੱਲਰ, ਇਹਦੇ ਨਾਲ ਗੁਰਮੀਤ ਸਿੰਘ ਖੁੱਡੀਆਂ, ਡਾਕਟਰ ਬਲਬੀਰ ਸਿੰਘ ਤੇ ਕੁਲਦੀਪ ਸਿੰਘ ਢਾਲੀਵਾਲ, ਇਹ 4 ਮੰਤਰੀ ਹਾਰੇ ਨੇ। ਤੇ ਜਿਹੜੇ ਮੰਤਰੀਆਂ ਦੇ ਹਲਕਿਆਂ ਦੇ ਵਿੱਚੋਂ ਵੋਟਾਂ ਘਟੀਆਂ ਨੇ, ਮਤਲਬ ਉਹ ਆਪ ਉਹਨਾਂ ਨੇ ਜਿੱਥੋਂ ਜਿੱਤੇ ਸੀਗੇ, MLA ਬਣੇ ਸੀਗੇ, ਉੱਥੋਂ ਜਿਹੜੀਆਂ ਵੋਟਾਂ ਘਟੀਆਂ ਨੇ ਉਹਨਾਂ ਦੇ ਵਿੱਚ ਮੰਤਰੀ ਬਲਕਾਰ ਸਿੰਘ, ਅਨਮੋਲ ਗਗਨਮਾਨ, ਬ੍ਰਹਮ ਸ਼ੰਕਰ ਜਿੰਪਾ, ਲਾਲਜੀਤ ਸਿੰਘ ਭੁੱਲਰ, ਗੁਰਮੀਤ ਸਿੰਘ ਖੁੱਡੀਆਂ, ਡਾਕਟਰ ਬਲਜੀਤ ਕੌਰ, ਡਾਕਟਰ ਬਲਬੀਰ ਸਿੰਘ, ਲਾਲਚੰਦ ਕਟਾਰੂ ਚੱਕ, ਮੰਤਰੀ ਹਰਭਜਨ ਸਿੰਘ ETO, ਇਹ ਉਹ ਮੰਤਰੀ ਨੇ ਜਿਨ੍ਹਾਂ ਦੇ ਹਲਕਿਆਂ ਦੇ ਵਿੱਚ ਵੋਟਾਂ ਘਟੀਆਂ। ਇਸੇ ਤਰ੍ਹਾਂ ਡਾਕਟਰ ਬਲਬੀਰ ਸਿੰਘ ਜੀ ਜੇਕਰ ਗੱਲ ਕਰੀਏ ਤਾਂ ਉਹ ਪਟਿਆਲਾ ਲੋਕ ਸਭਾ ਹਲਕੇ ਦੇ ਵਿੱਚ ਜਿੱਤ ਕੇ ਵੀ ਹਾਰ ਗਏ। 9 ਵਿਧਾਨ ਸਭਾ ਹਲਕੇ ਪੈਂਦੇ ਉਹਨਾਂ ਦੇ ਲੋਕ ਸਭਾ ਹਲਕੇ ਦੇ ਵਿੱਚ। ਇਹਨਾਂ ਦੇ ਵਿੱਚੋਂ 9 ਦੇ ਵਿੱਚੋਂ 4 ਤੇ ਡਾਕਟਰ ਬਲਬੀਰ ਸਿੰਘ ਜੇਤੂ ਰਹੇ ਆ। ਚੋਣ ਕਮਿਸ਼ਨ ਵੱਲੋਂ ਜਿਹੜੇ ਅੰਕੜੇ ਜਾਰੀ ਕੀਤੇ ਗਏ ਉਹਨਾਂ ਦੇ ਮੁਤਾਬਕ ਪਟਿਆਲਾ ਦਿਹਾਤੀ ਤੋਂ ਉਹ 2461 ਵੋਟਾਂ ਨਾਲ ਅੱਗੇ ਸੀਗੇ। ਪਟਿਆਲਾ ਲੋਕ ਸਭਾ ਹਲਕੇ ਦੂਜੇ ਹਲਕੇ ਸ਼ੁਤਰਾਣਾ ਤੋਂ
ਉਹ 5000 ਵੋਟਾਂ ਨਾਲ ਅੱਗੇ ਸੀ। ਸਨੌਰ ਤੋਂ ਉਹ 5002 ਵੋਟਾਂ ਨਾਲ ਅੱਗੇ ਸੀ। ਸਮਾਣਾ ਤੋਂ ਉਹ 7000 ਵੋਟਾਂ ਦੇ ਨਾਲ ਅੱਗੇ ਸੀਗੇ। 4 ਹਲਕਿਆਂ ਦੇ ਵਿੱਚ ਜਿੱਤੇ, 5 ਦੇ ਵਿੱਚ ਉਹ ਹਾਰ ਗਏ। ਇਸੇ ਤਰ੍ਹਾਂ ਜਲੰਧਰ ਦੇ ਵਿੱਚ 9 ਵਿਧਾਨ ਸਭਾ ਹਲਕੇ ਪੈਂਦੇ, ਜਿੱਥੋਂ ਸੁਸ਼ੀਲ ਰਿੰਕ ਦੂਜੇ ਨੰਬਰ ਤੇ ਆਮ ਆਦਮੀ ਪਾਰਟੀ ਸ਼ਾਇਦ ਤੀਜੇ ਨੰਬਰ ਤੇ ਹੈ। ਚਰਨਜੀਤ ਚੰਨੀ ਉੱਥੋਂ 2 ਬਹੁਤ ਵੱਡੀ ਲੀਡ ਦੇ ਨਾਲ, 2 ਲੱਖ ਤੋਂ ਘੱਟ ਕਹਿ ਸਕਦੇ ਆਪਾਂ, ਪਰ ਬਹੁਤ ਵੱਡੀ ਲੀਡ ਦੇ ਨਾਲ, ਤਕਰੀਬਨ ਪੌਣੇ 2 ਲੱਖ ਦੇ ਕਰੀਬ। ਜਲੰਧਰ ਦੇ 4 ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੈ ਤੇ ਵਿਧਾਇਕ ਹੋਣ ਦੇ ਬਾਵਜੂਦ ਆਪਣੇ ਹਲਕੇ ਵੀ ਇਹ ਵਿਧਾਇਕ ਨਹੀਂ ਬਚਾ ਸਕੇ, ਜਦਕਿ 5 ਹਲਕਿਆਂ ਦੇ ਵਿੱਚ ਕਾਂਗਰਸ ਪਾਰਟੀ ਦੇ ਵਿਧਾਇਕ ਹੈ। ਜਲੰਧਰ ਸੈਂਟਰਲ ਤੋਂ ਰਮਨ ਅਰੋੜਾ ਵਿਧਾਇਕ ਨੇ। ਇਹਨਾਂ ਦੇ ਹਲਕੇ ਦੇ ਵਿੱਚ ਆਪ ਨੂੰ ਸਿਰਫ 18528 ਵੋਟਾਂ ਮਿਲੀਆਂ। ਨਕੋਦਰ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਇੰਦਰਜੀਤ ਕੌਰ ਮਾਨ ਨੇ, ਉਹ ਵੀ ਆਪਣਾ ਹਲਕਾ ਨਹੀਂ ਬਚਾ ਸਕੇ। ਕਰਤਾਰਪੁਰ ਦੇ ਵਿੱਚ ਸਥਾਨਕ ਸਰਕਾਰਾਂ ਬਾਰੇ ਮੰਤਰੀ ਬਲਕਾਰ ਸਿੰਘ ਨੇ ਤੇ ਇੱਥੋਂ ਆਪ ਨੂੰ ਸਿਰਫ 29000 ਵੋਟ ਮਿਲੀ ਹੈ। ਭਾਜਪਾ ਦੇ ਵਿੱਚ ਗਏ ਸ਼ੀਤਲ ਉਂਗਰਾਲ ਜਲੰਧਰ ਵੈਸਟ ਤੋਂ ਆਉਂਦੇ ਨੇ ਤੇ ਵੈਸਟ ਤੋਂ ਆਮ ਆਦਮੀ ਪਾਰਟੀ ਨੂੰ 15629 ਵੋਟਾਂ ਪਈਆਂ ਨੇ। ਇੱਥੇ ਤਾਂ ਸਗੋਂ ਹੋਰ ਵੀ ਹਾਲਤ ਮਾੜੀ ਹੋ ਜਾਣੀ, ਕਿਉਂਕਿ ਇੱਥੇ ਜ਼ਿਮਨੀ ਚੋਣ ਹੈ। ਅੱਗੇ ਚੱਲਦੇ ਹਾਂ। ਸਭ ਤੋਂ ਘੱਟ ਵੋਟਾਂ ਸ਼ਾਹਕੋਟ ਹਲਕੇ ਤੋਂ ਪਈਆਂ ਨੇ, ਇੱਥੋਂ ਸਿਰਫ 13499 ਵੋਟਾਂ ਹੀ ਪਈਆਂ ਨੇ। ਇੱਥੇ 5 ਹਲਕੇ ਜਿਹੜੇ ਜਲੰਧਰ ਦੇ ਵਿੱਚ ਪੈਂਦੇ ਆ, ਉੱਥੋਂ ਅਵਤਾਰ ਜੂਨੀਅਰ ਕਾਂਗਰਸ ਦੇ ਨੇ, ਜਲੰਧਰ ਕੈਂਟ ਦੇ ਵਿੱਚ ਪ੍ਰਗਟ ਸਿੰਘ ਨੇ ਕਾਂਗਰਸ ਤੋਂ, ਫਲੌਰ ਦੇ ਵਿੱਚ ਵਿਕਰਮ ਚੌਧਰੀ ਕਾਂਗਰਸ ਤੋਂ, ਸ਼ਾਹਕੋਟ ਦੇ ਵਿੱਚ ਹਰਦੇਵ ਸਿੰਘ ਲਾਡੀ ਕਾਂਗਰਸ ਤੋਂ, ਆਦਮਪੁਰ ਦੇ ਵਿੱਚ ਸੁਖਵਿੰਦਰ ਕੋਟਲੀ ਕਾਂਗਰਸ ਤੋਂ ਵਿਧਾਇਕ ਨੇ। ਇਸੇ ਤਰ੍ਹਾਂ ਅਨਮੋਲ ਗਗਨ ਮਾਨ ਜਿਹੜੇ 5 ਮਿੰਟਾਂ ਦੇ ਵਿੱਚ ਚੁਟਕੀ ਮਾਰ ਕੇ MSP ਵਾਲੇ ਮੈਡਮ, ਉਹਨਾਂ ਦੇ ਅਨੰਦਪੁਰ ਸਾਹਿਬ ਸੀਟ ਦੇ ਵਿੱਚ ਆਉਂਦੇ ਨੇ, ਉਹ ਲੋਕ ਸਭਾ ਹਲਕਾ ਵਿਧਾਨ ਸਭਾ ਹਲਕਾ ਉਹਨਾਂ ਦਾ, ਤੇ ਉੱਥੋਂ ਮਾਲਵਿੰਦਰ ਸਿੰਘ ਕੰਗ ਜੇਤੂ ਰਹੇ ਆ। ਪਰ ਅਨਮੋਲ ਗਗਨ ਮਾਨ ਦੇ ਵਿਧਾਨ ਸਭਾ ਹਲਕੇ ਖਰੜ ਤੇ ਮੋਹਾਲੀ ਦੇ ਵਿੱਚ ਕਾਂਗਰਸ ਪਾਰਟੀ ਦੇ ਉਮੀਦਵਾਰ ਵਿਜੇਂਦਰ ਸਿੰਘ ਸਿੰਗਲਾ ਦੀ ਲੀਡ ਰਹੀ। ਖਰੜ ਹਲਕੇ ਦੇ ਵਿੱਚ ਜਿੱਥੇ ਕਾਂਗਰਸੀ ਉਮੀਦਵਾਰ ਨੂੰ 5639 ਵੋਟਾਂ ਮਿਲੀਆਂ ਨੇ, ਉੱਥੇ ਮੋਹਾਲੀ ਦੇ ਵਿੱਚ ਕਾਂਗਰਸੀ ਉਮੀਦਵਾਰ ਨੂੰ 1093 ਵੋਟਾਂ ਦੀ ਲੀਡ ਰਹੀ। ਮਤਲਬ ਇੱਥੇ ਵੀ ਮੈਡਮ ਦੀ ਹਾਲਤ ਬੁਰੀ ਸੀਗੀ। ਬਠਿੰਡਾ ਦੇ ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ, ਪਰ ਬਾਵਜੂਦ ਇਸ ਦੇ ਖੁੱਡੀਆਂ ਹਾਰ ਗਏ। ਇੱਥੋਂ ਮੰਤਰੀ ਵੀ ਸੀਗੇ ਤੇ ਹਾਰ ਵੀ ਗਏ। ਇੱਥੋਂ ਖੁੱਡੀਆਂ ਤਾਂ ਆਪਣੇ ਵਿਧਾਨ ਸਭਾ ਹਲਕੇ ਤੋਂ ਵੀ ਪਛੜ ਗਏ ਲੰਬੇ, ਜਿੱਥੋਂ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਮਰਹੂਮ ਨੂੰ ਹਰਾਇਆ ਸੀਗਾ। ਉਹ 54000 ਵੋਟਾਂ ਦੇ ਵੱਡੇ ਫਰਕ ਨਾਲ ਹਾਰੇ ਨੇ। ਬਠਿੰਡਾ ਦੇ ਲੋਕ ਸਭਾ ਸੀਟ ਦੇ ਅਧੀਨ ਆਉਣ ਵਾਲੇ 9 ਵਿਧਾਨ ਸਭਾ ਹਲਕਿਆਂ ਰਾਮਪੁਰਾ ਫੂਲ, ਭੁੱਚੋ ਮੰਡੀ, ਬਠਿੰਡਾ ਅਰਬਨ, ਬਠਿੰਡਾ ਰੂਰਲ, ਤਲਵੰਡੀ ਸਾਬੋ, ਮੌੜ, ਮਾਨਸਾ, ਸਰਦੂਲਗੜ੍ਹ ਤੇ ਬੁਢਲਾਡੇ ਦੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ। ਪਰ ਇਸ ਦੇ ਬਾਵਜੂਦ ਆਮ ਆਦਮੀ ਪਾਰਟੀ ਨੂੰ ਇੱਥੇ ਨਿਰਾਸ਼ਾਜਨਕ ਹਾਰ ਦਾ ਸਾਹਮਣਾ ਕਰਨਾ ਪਿਆ। ਲੁਧਿਆਣੇ ਆ ਜਾਓ। ਲੁਧਿਆਣੇ ਸ਼ਹਿਰ ਦੇ ਮੁੱਦੇ ਚੁੱਕਣ ਦੇ ਮਕਸਦ ਦੇ ਨਾਲ ਅਸ਼ੋਕ ਪ੍ਰਾਸ਼ਰ ਪੱਪੀ ਚੋਣ ਮੈਦਾਨ ਦੇ ਵਿੱਚ ਉਤਰੇ ਸੀਗੇ। ਇੱਥੋਂ ਜਿਹੜੇ ਨੇ ਉਹ ਅਸ਼ੋਕ ਪ੍ਰਾਸ਼ਰ ਪੱਪੀ ਤੀਜੇ ਨੰਬਰ ਤੇ ਨੇ, ਤਕਰੀਬਨ ਦੂਜੇ ਨੰਬਰ ਤੇ ਰਵਨੀਤ ਬਿੱਟੂ ਨੇ, ਤੇ ਰਾਜੇ ਵੜਿੰਗ ਤੋਂ ਉਹ 85000 ਵੋਟਾਂ ਦੇ ਫਰਕ ਦੇ ਨਾਲ ਹਾਰੇ ਆ। ਸਾਰੇ 9 ਵਿਧਾਨ ਸਭਾ ਹਲਕਿਆਂ ਦੇ ਵਿੱਚ ਕਿਸੇ ਇੱਕ 'ਚ ਵੀ ਆਮ ਆਦਮੀ ਪਾਰਟੀ ਨਹੀਂ ਜਿੱਤੀ, ਤੀਜੇ ਨੰਬਰ ਤੇ ਰਹੀ ਹੈ। 9 ਦੇ ਵਿੱਚੋਂ 8 ਹਲਕਿਆਂ ਦੇ ਤਾਂ ਮੌਜੂਦਾ ਵਿਧਾਇਕ ਆਪ ਦੇ ਨੇ, ਜਦਕਿ ਦਾਖਾ ਸੀਟ ਤੇ ਅਕਾਲੀ ਵਿਧਾਇਕ ਮਨਪ੍ਰੀਤ ਸਿੰਘ ਯਾਲੀ ਹੈ ਤੇ ਇੱਥੇ ਵੀ ਪਾਰਟੀ ਨੇ ਹਲਕਾ ਇੰਚਾਰਜ ਲਾਇਆ ਹੋਇਆ। ਹੁਣ ਇਹਨਾਂ ਦੇ ਸੰਦੀਪ ਪਾਠਕ ਜਿਹੜੇ ਉਹਨਾਂ ਨੇ ਪਾਰਟੀ ਦੇ ਵਿੱਚ ਜਿਹੜੇ ਹਾਰ ਦੇ ਕਾਰਨ ਉਹਨਾਂ ਤੇ ਸਮੀਖਿਆ ਕੀਤੀ ਹੈ ਤੇ ਜਿਨ੍ਹਾਂ ਹਲਕਿਆਂ ਦੇ ਵਿੱਚੋਂ ਲੀਡ ਹੈ ਲਖਵੀਰ ਸਿੰਘ ਰਾਏ, ਬਰਿੰਦਰ ਗੋਇਲ, ਗੁਰਪ੍ਰੀਤ ਸਿੰਘ ਵਣਾਵਾਲੀ, ਇਹਨਾਂ ਤੋਂ ਲੀਡ ਵਧਣ ਦੇ ਕਾਰਨ ਪੁੱਛੇ ਜਾ ਰਿਹਾ ਕਿ ਤੁਸੀਂ ਕਿਵੇਂ ਲੀਡ ਵਧਾਤੀ ਤੇ ਕਿਹੜੇ ਕੰਮਾਂ ਕਰਕੇ ਲੋਕਾਂ ਨੇ ਆਪ ਨੂੰ ਚੁਣਿਆ। ਇਸੇ ਤਰ੍ਹਾਂ ਹਰਦੀਪ ਮੁੰਡੀਆਂ, ਲਾਡੀ ਢੋਸ, ਅਜੇ ਗੁਪਤਾ, ਡਾਕਟਰ ਰਵਜੋਤ, ਭੋਲਾ ਗਰੇਵਾਲ, ਸ਼ਹਿਰੀ ਕਲਸੀ, ਅਸ਼ੋਕ ਪ੍ਰਾਸ਼ਰ ਤੋਂ ਸੰਦੀਪ ਪਾਠਕ ਨੇ ਹਾਰਨ ਦੇ ਕਾਰਨਾਂ ਦੀ ਵਿਸਥਾਰ ਦੇ ਵਿੱਚ ਗੱਲਬਾਤ ਕੀਤੀ ਹੈ। ਮੰਤਰੀਆਂ ਦੇ ਹਾਰਨ ਦਾ ਮਤਲਬ ਕੀ ਹੈ? ਮੰਤਰੀਆਂ ਦੇ ਹਾਰਨ ਦਾ ਮਤਲਬ ਸਰਕਾਰ ਹਾਰੀ ਹੈ। ਮੰਤਰੀਆਂ ਦੇ ਹਾਰਨ ਦਾ ਮਤਲਬ ਕਿ ਸਰਕਾਰ ਨੇ ਜਿਹੜੇ ਮੋਹਤਬਰ ਬੰਦੇ ਚੁਣੇ ਸੀ, ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਜਿਹੜੇ ਸਰਕਾਰ ਨੇ ਮੂਹਰੇ ਲਾਏ ਹੋਏ ਬੰਦੇ ਸੀਗੇ, ਲੋਕਾਂ ਨੇ ਉਹਨਾਂ ਨੂੰ ਨਕਾਰ ਦਿੱਤਾ। ਮੰਤਰੀ ਕਿਉਂ ਹਾਰੇ ਨੇ? ਇਹਦੇ ਤੇ ਵਿਰੋਧੀ ਤਾਂ ਤੰਜ਼ ਕਰ ਹੀ ਰਹੇ ਨੇ, ਪਰ ਅੰਦਰ ਖਾਤੇ ਆਮ ਆਦਮੀ ਪਾਰਟੀ ਵੀ ਕਾਫੀ ਬੇਚੈਨ ਹੈ। ਇੱਕ ਤਾਂ ਕਾਰਨ ਤਾਂ ਤੁਹਾਡੇ ਸਾਹਮਣੇ ਹੈ ਕਿ ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਜੇਕਰ ਦਿੱਲੀ ਦੀਆਂ ਟੀਮਾਂ ਬੈਠਣਗੀਆਂ ਤਾਂ ਆਲਮ ਇਹੀ ਹੋਊਗਾ। ਨਿੱਜਰ ਬੋਲੇ ਸੀ ਤਾਂ ਉਹਨਾਂ ਦਾ ਮਹਿਕਮਾ ਬਦਲ ਦਿੱਤਾ। ਕੁਲਦੀਪ ਧਾਲੀਵਾਲ ਬੋਲੇ, ਉਹਨਾਂ ਦੀਆਂ ਜਿਹੜੇ ਮਹਿਕਮੇ ਸੀ ਉਹ ਘਟਾ ਦਿੱਤੇ ਗਏ। ਇਸੇ ਤਰ੍ਹਾਂ ਜੇਕਰ ਅਜੇ ਗੁਪਤਾ ਬੋਲੇ ਨੇ ਤਾਂ ਉਹਨਾਂ ਨੂੰ ਮਜਬੂਰ ਕਰ ਦਿੱਤਾ ਗਿਆ ਕਿ ਤੁਸੀਂ ਆਪਣੀ ਗੱਲ ਵਾਪਸ ਲਓ। ਤੇ ਜੇ ਆਪਾਂ ਗੱਲ ਕਰੀਏ, ਕਈ ਮੰਤਰੀਆਂ ਦੇ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ। ਲਾਲਚੰਦ ਕਟਾਰੂ ਚੱਕ ਕਿਹੋ ਜਿਹੇ ਇਲਜ਼ਾਮ ਲੱਗੇ ਨੇ ਇਹਨਾਂ ਤੇ। ਸਿੰਗਲਾ ਜਾਂ ਫੌਜਾ ਸਿੰਘ ਸਰਾਰੀ, ਚਲੋ ਉਹਨਾਂ ਨੂੰ ਤਾਂ ਕੈਬਨਿਟ ਦੇ ਵਿੱਚੋਂ ਕੱਢ ਦਿੱਤਾ ਗਿਆ। ਬਾਅਦ ਵਾਲੇ ਦੋਵੇਂ ਤਾਂ ਚਲੋ ਬਦਲ ਦਿੱਤੇ ਗਏ, ਪਰ ਤੁਸੀਂ ਤਾਂ ਕਲੇਮ ਕਰਦੇ ਸੀ ਕਿ ਅਸੀਂ ਤਾਂ ਛਾਂਟ ਕੇ ਹੀਰੇ ਲਿਆਂਦੇ ਆ, ਅਸੀਂ ਤਾਂ ਛਾਂਟ ਕੇ ਇਨਕਲਾਬੀ ਲਿਆਂਦੇ ਆ। ਪਰ ਫਿਰ ਕਿਹੜਾ ਇਲਜ਼ਾਮ ਨਹੀਂ ਲੱਗਾ ਤੁਹਾਡੇ ਮੰਤਰੀਆਂ ਤੇ, ਤੁਹਾਡੇ ਵਿਧਾਇਕਾਂ ਤੇ? ਹੋਰ ਤਾਂ ਹੋਰ ਤੁਸੀਂ ਤਾਂ ਪੱਤਰਕਾਰ ਵੀ ਨਹੀਂ ਬਖਸ਼ੇ। ਮਾਈਨਿੰਗ ਦੇ ਇਲਜ਼ਾਮ ਲੱਗੇ ਕਈਆਂ ਤੇ ਫਰੋਤੀਆਂ ਦੇ ਇਲਜ਼ਾਮ ਲੱਗੇ, ਕਈਆਂ ਦੇ ਇਹ ਇਲਜ਼ਾਮ ਲੱਗੇ ਕਿ ਇਹ ਮਾਈਨਿੰਗ ਕਰਵਾ ਰਹੇ ਨੇ, ਕਈਆਂ ਤੇ ਪੱਖੇ ਤੱਕ, ਸਰਕਾਰੀ ਪੱਖੇ ਤੱਕ ਆਪਣੇ ਘਰਾਂ ਦੇ ਵਿੱਚ ਲਾਉਣ ਦੇ ਇਲਜ਼ਾਮ ਲੱਗੇ। ਕਿਹੜੇ ਇਲਜ਼ਾਮ ਨਹੀਂ ਲੱਗੇ? ਪਠਾਨ ਮਾਜਰਾ ਤੇ ਬਾਘੇ ਪੁਰਾਣੇ ਵਾਲਾ ਜਿਹੜਾ MLA ਆ, ਉਹਨਾਂ ਨੇ ਤਾਂ ਪੱਤਰਕਾਰਾਂ ਨੂੰ ਧਮਕਾਤਾ। ਪਠਾਨ ਮਾਜਰਾ ਕਹਿੰਦਾ, ਹਰਮੀਤ ਸਿੰਘ ਪਠਾਨ ਮਾਜਰਾ ਕਹਿੰਦੇ ਕਿ ਆ ਤੈਨੂੰ ਮੈਂ ਬਾਹਰ ਦੇਖਦਾ, ਤੇ ਜਿਹੜਾ ਬਾਘੇ ਪੁਰਾਣੇ ਵਾਲਾ MLA ਹੈ
ਉਹਨੇ ਤਾਂ ਪੱਤਰਕਾਰ ਘਰੇ ਸੱਦ ਕੇ ਕੁੱਟਤਾ ਸੀਗਾ ਆਪਣੇ। ਖੈਰ ਕਿ ਇਸ ਤਰੀਕੇ ਨਾਲ ਤੁਸੀਂ ਬਦਲਾਅ ਲਿਆਂਦਾ ਸੀ ਲੋਕਾਂ ਨੂੰ ਇਹ ਕਹਿ ਕੇ ਕਿ ਆਹ ਤਰੀਕੇ ਦਾ ਬਦਲਾਅ ਹੋਊਗਾ। ਤੁਸੀਂ ਥਾਂ ਕਹਿੰਦੇ ਸੀ ਕਿ ਅਸੀਂ 43,000 ਨੌਕਰੀਆਂ ਦਿੱਤੀਆਂ, ਬਿਜਲੀ ਮੁਫਤ, ਸਫ਼ਰ ਮੁਫਤ, ਪਰ 3 ਕੰਮ ਹੀ ਕੀ ਬਹੁਤ ਨੇ ਸਰਕਾਰ ਚਲਾਉਣ ਦੇ ਲਈ। ਸੋ ਬੇਰੁਜ਼ਗਾਰਾਂ ਤੇ ਲਾਠੀ ਚਾਰਜ, ਹਫ਼ਤਾ ਵਸੂਲੀ, ਮਾਫੀਆ ਰਾਜ, ਮਾਈਨਿੰਗ ਦੇ ਦੋਸ਼, ਇਹ ਸਾਰੇ ਉਸੇ ਤਰੀਕੇ ਨਾਲ ਤਾਂ ਜਾਰੀ ਨੇ, ਤੁਹਾਡੇ ਬੰਦਿਆਂ ਤੇ ਲੱਗ ਰਹੇ ਨੇ। 9 ਦੇ ਵਿੱਚੋਂ ਕਿੰਨਿਆਂ ਦੀ ਛੁੱਟੀ ਹੋਊਗੀ, ਇਹ ਇੱਕ ਵੱਡਾ ਸਵਾਲ ਹੈ। ਇਹ ਦੇਖਣ ਵਾਲੀ ਗੱਲ ਹੈ ਕਿੰਨੇ ਨਵੇਂ ਸ਼ਾਮਲ ਹੋਣਗੇ। ਔਰ ਦੂਜੀ ਗੱਲ ਇਹ ਹੈ ਕਿ ਤੁਸੀਂ ਮੁਲਾਂਕਣ ਇਹ ਕਰੋ ਕਿ ਮੰਤਰੀ ਹਾਰੇ ਕਿੱਥੇ ਨੇ, ਗਲਤੀ ਕਿੱਥੇ ਹੈ। ਮੰਤਰੀ ਹਾਰਨ ਦਾ ਮਤਲਬ ਇਕੱਲਾ ਉਹ ਵਿਅਕਤੀ ਵਿਸ਼ੇਸ਼ ਨਹੀਂ ਹਾਰਿਆ, ਲੋਕਾਂ ਨੇ ਸਰਕਾਰ ਨੂੰ ਵੀ ਨਕਾਰਿਆ। ਇਹ ਮੰਨ ਕੇ ਚੱਲੋ ਤੁਸੀਂ, ਤੇ ਸਾਨੂੰ ਇਹ ਵੀ ਮੰਨ ਕੇ ਚੱਲਣਾ ਪਊਗਾ ਕਿ ਸਰਕਾਰ ਦੇ ਵਿੱਚ ਸਭ ਕੁਝ ਠੀਕ ਨਹੀਂ ਹੈ। ਤੇ ਦੂਜੀ ਗੱਲ, ਕੰਮ ਕਰਵਾਉਂਦੇ ਨੇ ਦਿੱਲੀ ਵਾਲੇ, ਮਰਜ਼ੀ ਚੱਲਦੀ ਹੈ ਉਹਨਾਂ ਦੀ, ਮੰਤਰੀਆਂ ਦੇ ਦਫ਼ਤਰਾਂ ਦੇ ਵਿੱਚ ਚੰਮਦੀਆਂ ਚਲਾਉਂਦੇ ਨੇ ਉਹ, ਪਰ ਗਾਜ ਕਿਹਦੇ ਡਿੱਗਦੀ ਹੈ? ਗਾਜ ਡਿੱਗਦੀ ਹੈ ਮੰਤਰੀ ਤੇ, ਇਕੱਲੇ ਮੰਤਰੀ ਤੇ ਕਾਰਵਾਈ ਕਰਨਾ ਕੀ ਜਾਇਜ਼ ਹੈ? ਜੇ ਜਿਹੜੇ ਅਫਸਰ ਉਹਦੇ ਆ ਕੇ ਕੰਮ ਹੀ ਨਹੀਂ ਕਰਦੇ, ਉਹਨਾਂ ਤੇ ਕਦੋਂ ਕਾਰਵਾਈ ਕਰੋਗੇ ਤੁਸੀਂ? ਅਫਸਰ ਨਿਆਂ ਨਹੀਂ ਦਿੰਦੇ ਮੰਤਰੀਆਂ ਨੂੰ। ਉਹ ਸਵਾਲ ਨੇ ਜਿਨ੍ਹਾਂ ਨੂੰ ਬਿਨਾਂ ਐਡਰੈਸ ਕੀਤਿਆਂ ਤੁਸੀਂ ਅੱਗੇ ਨਹੀਂ ਵੱਧ ਸਕਦੇ। ਅਜੇ ਗੁਪਤਾ ਨੂੰ ਬੋਲਣ ਨਹੀਂ ਦਿੱਤਾ ਗਿਆ, ਜਿਵੇਂ ਮੈਂ ਗੱਲ ਕੀਤੀ। ਕੁੰਵਰ ਵਿਜੇ ਪ੍ਰਤਾਪ ਤੁਹਾਡੇ ਤੋਂ ਅਲੱਗ ਚੱਲਦੇ ਨੇ, 92 ਨੇ, ਕਦੇ ਕਿਸੇ ਪੰਜਾਬ ਦੇ ਮਸਲੇ ਤੇ ਬੋਲਦੇ ਨਜ਼ਰ ਆਉਂਦੇ ਆ। ਮੁੱਖ ਮੰਤਰੀ ਠੀਕ ਆ, ਪ੍ਰਚਾਰਕ ਨੇ ਉਹ ਮਤਲਬ ਆਪਣੇ ਤਰੀਕੇ ਨਾਲ ਸਰਕਾਰ ਨੂੰ ਚਲਾਉਂਦੇ ਨੇ, ਪਰ ਕਿਹੋ ਜਿਹੀਆਂ ਪਿਰਤਾਂ ਪਾਈਆਂ ਜਾ ਰਹੀਆਂ। ਠੀਕ ਹੈ, ਤੁਸੀਂ ਹਾਰ ਗਏ, ਤੁਸੀਂ ਮੰਤਰੀਆਂ ਨੂੰ ਬਦਲ ਦਿਓਗੇ, ਪਰ ਜੇਕਰ ਨਵਿਆਂ ਨੇ ਵੀ ਕੰਮਕਾਜ ਉਸੇ ਤਰੀਕੇ ਨਾਲ ਕਰਨਾ, ਜੇਕਰ ਨਵਿਆਂ ਨੇ ਵੀ ਆਪਣਾ ਅੰਦਾਜ਼ ਨਾ ਬਦਲਿਆ, ਤਾਂ ਤੁਸੀਂ ਕੀ ਸੋਚਦੇ ਹੋ ਕਿ ਤੁਹਾਡਾ ਵੋਟਾਂ ਦਾ ਫਰਕ ਪੈ ਜਾਊਗਾ? ਸੋ ਇਕੱਲੇ ਚਿਹਰੇ ਬਦਲਣ ਨਾਲ ਨਹੀਂ ਕੁਝ ਹੋਣਾ, ਕੰਮਕਾਜ ਦਾ ਤਰੀਕਾ ਬਦਲਣ ਦੇ ਨਾਲ ਸ਼ਾਇਦ ਫਰਕ ਪੈ ਜਾਊਗਾ। ਪਰ ਇਹ ਦੇਖਣ ਵਾਲੀ ਗੱਲ ਹੈ ਕਿ ਛੁੱਟੀ ਕਿਹਨਾਂ ਦੀ ਹੁੰਦੀ ਹੈ ਤੇ ਸ਼ਾਮਲ ਨਵੇਂ ਕਿਹੜੇ ਹੁੰਦੇ ਨੇ। ਬਹੁਤ ਬਹੁਤ ਧੰਨਵਾਦ, ਸਤਿ ਸ਼੍ਰੀ ਅਕਾਲ।